अस्सलाम वालेकुम, सत श्री अकाल जी। ਅੱਜ ਆਪਾਂ ਗੱਲਬਾਤ ਕਰਨ ਵਾਸਤੇ ਲਾਈਵ ਹੋਏ ਆ ਫੇਸਬੁੱਕ ਦੇ ਉੱਤੇ। ਜਿਹੜਾ ਪਾਕਿਸਤਾਨ ਦੇ ਵਿੱਚ ਹੜ੍ਹ ਆਏ ਨੇ, ਫਲੱਡ ਆਏ ਨੇ, ਬਹੁਤ ਸਾਰੀ ਡੈਮੇਜ ਹੋ ਗਿਆ ਪਾਕਿਸਤਾਨ ਦੇ ਵਿੱਚ। ਆਓ ਆਪਾਂ ਨਾਲ ਮਿਲ ਕੇ ਉਸ ਜਿਹੜਾ ਡੈਮੇਜ ਹੋਇਆ ਜਾਂ ਐਜ਼ ਏ ਇਨਸਾਨੀਅਤ ਦੇ ਉੱਤੇ ਗੱਲ ਕਰੀਏ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਆਵਾਮ ਮਰ ਰਹੀ ਆ ਤੇ ਉਹਨਾਂ ਦੇ ਘਰ ਹੜ ਗਏ, ਉਹਨਾਂ ਦੇ ਪਸ਼ੂ ਡੰਗਰ ਸਭ ਕੁਝ ਹੜ ਗਿਆ। ਘਰ ਦੇ ਵਿੱਚ ਬੱਚੇ ਰੋ ਰਹੇ ਨੇ, ਔਰਤਾਂ ਬੜੀਆਂ ਬੇਅਕਲ ਹੋ ਕੇ ਰੋ ਰਹੀਆਂ ਨੇ। ਕਾਫੀ ਮਤਲਬ ਇਹ ਆਪਾਂ ਉਹਦੇ ਉੱਤੇ ਗੱਲ ਕਰਨੀ ਹੈ ਕਿ ਦੂਰ ਬੈਠੇ ਆ, ਇੱਕ ਹਾਂ ਦਾ ਨਾਰਾ ਮਾਰੀਏ। ਇਨਸਾਨੀਅਤ ਦੇ ਨਾਤੇ ਦੇ ਉੱਤੇ, ਮਜ਼ਹਬੀ ਤੌਰ ਦੇ ਉੱਤੇ ਆਪਾਂ ਵੱਖਰੇ ਵੱਖਰੇ ਹੋ ਸਕਦੇ ਹਾਂ, ਦੇਸ਼ ਵੱਖਰੇ ਹੋ ਸਕਦੇ ਹਾਂ, ਪਰ ਜਿਹੜਾ ਇਸ ਵੇਲੇ ਆਫਤ ਆਈ ਆ ਪਾਕਿਸਤਾਨ ਦੇ ਵਿੱਚ, ਉਹਦੇ ਨਾਲ ਅਸੀਂ ਆਪਣੇ ਭਰਾਵਾਂ ਦੇ ਨਾਲ ਖੜੇ ਆ। ਤੇ ਅਸੀਂ ਖਾਲਸਾ ਏਡ ਵਾਲਾ ਦੀ ਟੀਮ ਉੱਥੇ ਪਹੁੰਚ ਚੁੱਕੀ ਆ। ਹੋਰ ਵੀ ਕਈ NGO ਜਿਹੜੀਆਂ ਬਾਹਰੋਂ ਮਤਲਬ ਜਾ ਚੁੱਕੀਆਂ ਨੇ। ਕੈਨੇਡੀਅਨ ਗਵਰਨਮੈਂਟ ਨੇ ਵੀ ਅੱਜ ਜਿਹੜਾ ਅਨਾਉਂਸਮੈਂਟ ਕੀਤਾ ਕਿ $5 ਮਿਲੀਅਨ ਅਸੀਂ ਦੇਵਾਂਗੇ ਪਾਕਿਸਤਾਨ ਦੇ ਵਿੱਚ ਮਦਦ ਕਰਨ ਵਾਸਤੇ। ਉਹ ਗਵਰਨਮੈਂਟ ਨੂੰ ਜਾਣੀ ਆ। ਗਵਰਨਮੈਂਟ ਦੇ ਜਦੋਂ ਖਾਤੇ ਦੇ ਵਿੱਚ ਚਲੇ ਜਾਂਦੀ, ਉਹ ਗਰੀਬ ਆਦਮੀ ਤੱਕ ਨਹੀਂ ਪਹੁੰਚਦੀ। ਸੋ ਬਹੁਤ ਸਾਰੀਆਂ NGO ਕੰਮ ਕਰਦੀਆਂ ਤੇ ਲੋਕਲ ਲੋਕ ਵੀ ਜਿਹੜੇ ਉੱਠ ਕੇ ਗਏ ਨੇ, ਜਿਹੜੇ ਜਿਹੜੇ ਆਪਣੀ ਹੈਲਪ ਕਰ ਸਕਦੇ ਨੇ ਉਹ ਜਿੰਨਾ ਕੁ ਕਰਦੇ ਨੇ। ਲੰਗਰ ਕਿਸੇ ਨੇ ਲਾਇਆ ਹੋਇਆ, ਜਿਹਦੇ ਕੋਲ ਵੀ ਕੁਝ ਵੀ ਹੈ ਉਹ ਦੇ ਰਿਹਾ। ਅਸੀਂ ਬਾਹਰ ਬੈਠੇ ਜਿਹੜੀਆਂ ਕਿ ਵੀਡੀਓ ਰਾਹੀਂ ਮਤਲਬ ਗੱਲਬਾਤ ਕਰ ਸਕਦੇ ਹਾਂ, ਦੇਖ ਸਕਦੇ ਹਾਂ। ਸੋ ਮੈਂ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਤੇ ਉੱਤੇ ਅਸੀਂ ਕਾਫੀ ਦੇਰ ਤੋਂ ਕੰਮ ਕਰ ਰਹੇ ਹਾਂ ਪਾਕਿਸਤਾਨ ਦੇ ਵਿੱਚ। ਮੈਂ ਬਹੁਤ ਅੱਛੀ ਤਰ੍ਹਾਂ ਪਾਕਿਸਤਾਨ ਨੂੰ ਜਾਣਦਾ। ਦੋਸਤ ਨੇ ਸਾਰੇ ਉੱਥੇ ਰਹਿ ਰਹੇ, ਉਹਨਾਂ ਦੀਆਂ ਫੈਮਲੀਆਂ ਬੜੀਆਂ ਟਰਬਲ ਦੇ ਵਿੱਚ ਨੇ। ਬੜੇ ਟੈਲੀਫੋਨ ਆਉਂਦੇ ਨੇ ਕੋਇਟਾ ਤੋਂ, ਸਿੰਧ ਦੇ ਵਿੱਚੋਂ ਤੇ ਸਵਾਤ ਦੇ ਵਿੱਚੋਂ ਆ ਰਹੇ ਨੇ ਟੈਲੀਫੋਨ ਕਿ ਸਾਡੀ ਹੈਲਪ ਕਰੋ। ਸੋ ਇਹ ਕੱਲੀ ਕੱਲੀ ਕਰਨੀ ਐਡੀ ਵੱਡੀ ਜਿਹੜੀ ਜੋਬ ਆ ਉਹ ਕਰਨਾ ਬੜਾ ਮੁਸ਼ਕਲ ਹੋ ਜਾਂਦਾ। ਬਹੁਤ ਸਾਰੀਆਂ ਬੜੀਆਂ NGO ਜਿਹੜੀਆਂ ਉਹ ਵੀ ਇਹਦੇ ਵਿੱਚ ਇਨਵੋਲਵ ਹੁੰਦੀਆਂ, ਜਿਨ੍ਹਾਂ ਨੇ ਕਿ ਗਵਰਨਮੈਂਟ ਤੱਕ ਅਪਰੋਚ ਵੀ ਕੀਤਾ। ਗਵਰਨਮੈਂਟ ਨੂੰ ਉਹ ਸਿੱਧੇ ਫੰਡਸ ਦਿੰਦੀਆਂ ਨੇ, ਪਰ ਉਹ ਜਿਹੜਾ ਗਰੀਬ ਆਦਮੀ ਆ ਉਹਦੇ ਤੱਕ ਉਹ ਨਹੀਂ ਪਹੁੰਚਦਾ। ਸੋ ਅਸੀਂ ਇਹ ਉਪਰਾਲਾ ਕੀਤਾ ਕਿ ਅਸੀਂ ਵੀਜ਼ਿਆਂ ਵਾਸਤੇ ਅਪਲਾਈ ਕੀਤਾ ਹੋਇਆ। ਇਹ ਜੇ ਮਲਟੀਪਲ ਵੀਜ਼ੇ ਸਾਨੂੰ ਮਿਲ ਜਾਂਦੇ ਆ ਤੇ ਅਸੀਂ ਜਲਦੀ ਤੋਂ ਜਲਦੀ ਤੁਹਾਡੇ ਕੋਲ ਪਹੁੰਚਾਂਗੇ। ਤੁਹਾਡੀ ਮਦਦ ਕਰਨ ਵਾਸਤੇ ਅਸੀਂ ਤਿਆਰ ਹਾਂ। ਜਿੰਨਾ ਕੁ ਹੋ ਸਕਿਆ ਅਸੀਂ ਜ਼ਰੂਰ ਆ ਕੇ ਆਪ ਕਰਾਂਗੇ। ਤੇ ਲੋੜਾਂ ਤੇ ਕਦੇ ਪੂਰੀਆਂ ਨਹੀਂ ਹੁੰਦੀਆਂ। ਜਿਹੜੀਆਂ ਲੋੜਾਂ ਮਤਲਬ ਪੈ ਗਈਆਂ, ਘਰ ਤੇ ਐਡੇ ਬੜੇ ਘਰ ਬਣਾਏ ਹੋ ਸੀਗੇ, ਜਿਹੜੇ ਬਿਲਡਿੰਗਾਂ ਦੇਖਦੇ ਆ ਕਿ ਉਹ ਢਹਿ ਢੇਰੀ ਹੋ ਗਈਆਂ। ਲੋਕਾਂ ਦੀਆਂ ਹਾਲਾਤ ਬਹੁਤ ਹੀ ਖਰਾਬ ਆ ਇਸ ਵਕਤ ਪਾਕਿਸਤਾਨ ਦੇ ਵਿੱਚ। ਤੇ ਜਿਹੜੇ ਦੂਸਰੇ ਲੋਕ ਨੇ ਨੋਕਾ ਟੋਕੀ ਕਰਨ ਵਾਲੇ, ਉਹਨਾਂ ਨੇ ਤਾਂ ਕਰਨਾ ਹੀ ਕਰਨਾ। ਐਜ਼ ਏ ਹਿਊਮਨ ਰਾਈਟ ਦੇ ਉੱਤੇ ਅਸੀਂ ਕੰਮ ਕਰਦੇ ਹਾਂ ਤੇ ਸਾਡਾ ਕਿਸੇ ਦੇ ਨਾਲ ਜਾਤ ਪਾਤ ਜਾਂ ਡਿਸਕ੍ਰਿਮੀਨੇਸ਼ਨ ਦਾ ਕੋਈ ਮਤਲਬ ਨਹੀਂ ਹੈਗਾ। ਅੱਬਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਾਨੂੰ 30 ਸਾਲ ਹੋ ਗਏ ਉੱਥੇ ਕੰਮ ਕਰਦਿਆਂ ਨੂੰ। ਬੜੇ ਕੈਂਪ ਵੀ ਲਾਏ, ਮੈਡੀਕਲ ਦੇ ਕੈਂਪ ਲਾਏ, ਜਿਹੜੇ ਕਿ ਆਮ ਨਹੀਂ ਸੰਗਤ ਜਾਣਦੀ ਆ ਤੇ ਸਾਡੀ ਮਦਦ ਵੀ ਕਰ ਰਹੇ ਨੇ। ਇੱਥੋਂ ਅਸੀਂ ਜਲਦੀ ਤੋਂ ਜਲਦੀ ਐਜ਼ ਸੂਨ ਸਾਨੂੰ ਵੀਜ਼ਾ ਮਿਲ ਜਾਂਦਾ ਤੇ ਅਸੀਂ ਰਾਈਟ ਵੇ ਫਲਾਈਟ ਫੜ ਕੇ ਆ ਜਾਂਦੇ ਹਾਂ। ਫਲਾਈਟਾਂ ਵੀ ਅੱਜ ਕੱਲ੍ਹ ਮਿਲਦੀਆਂ ਨਹੀਂ ਹੈਗੀਆਂ, ਬੜੀਆਂ ਐਕਸਪੈਂਸਿਵ ਆ। ਤੇ 6 ਤਰੀਕ ਨੂੰ ਅਸੀਂ ਇੰਡੀਆ ਪਹੁੰਚ ਜਾਵਾਂਗੇ। ਉੱਥੋਂ ਫਿਰ ਅਸੀਂ ਬਾਰਡਰ ਪਾਰ ਕਰਕੇ ਪਾਕਿਸਤਾਨ ਜਾਵਾਂਗੇ। ਪਾਕਿਸਤਾਨ ਜਾ ਕੇ ਖੁਦ ਸੇਵਾ ਕਰਨ ਵਾਸਤੇ ਅਸੀਂ ਤਿਆਰ ਹਾਂ। ਸੋ ਮੈਂ ਇੱਕ ਸੁਨੇਹਾ ਦੇਣਾ ਚਾਹੁੰਦਾ ਪਾਕਿਸਤਾਨੀ ਵੀਰਾਂ ਨੂੰ, ਤਕੜੇ ਹੋਵੋ। ਇਹ ਆਫਤਾਂ ਜਿਹੜੀਆਂ ਇਹ ਆਉਂਦੀਆਂ ਰਹਿੰਦੀਆਂ ਦੁਨੀਆ ਦੇ ਉੱਤੇ, ਤੇ ਆਪਾਂ ਇਹ ਨਹੀਂ ਸੋਚਣਾ ਕਿ ਇਹ ਮੈਂ ਕੰਮ ਕਰਨਾ ਜਾਂ ਨਹੀਂ ਕਰਨਾ। ਚਲੋ ਪੰਜਾਬ ਬਚਿਆ ਹੋਇਆ, ਲਾਹੌਰੀਓ ਤਕੜੇ ਹੋਵੋ। ਤਕੜੇ ਹੋ ਕੇ ਕਿਸੇ ਮਜ਼ਹਬੀ ਤੌਰ ਤੇ ਵੀ ਤੁਹਾਨੂੰ ਤੇ ਹਦਾਇਤਾਂ ਨੇ ਕਿ ਮਸਾਇਆ ਅਗਰ ਭੁੱਖਾ ਮਰਦਾ, ਤੁਹਾਡਾ ਗੁਆਂਢੀ ਭੁੱਖਾ ਮਰਦਾ, ਉਹਦਾ ਪਤਾ ਕਰ ਲਓ ਸੌਣ ਤੋਂ ਪਹਿਲਾਂ ਕਿ ਉਹਨੂੰ ਰੋਟੀ ਖਾਧੀ ਹੈ ਕਿ ਨਹੀਂ ਖਾਧੀ। ਅੱਜ ਤੁਹਾਡੇ ਉੱਤੇ ਟਾਈਮ ਆ ਤੇ ਉੱਠ ਕੇ ਜਿੰਨੀ ਕੁ ਵੀ ਮਦਦ ਕਰ ਸਕਦੇ ਆ, ਜੋ ਵੀ ਜ਼ਕਾਤ ਕੱਢ ਸਕਦੇ ਆ ਉਹਨਾਂ ਨੂੰ ਦੇਵੋ।
ਤੇ ਉਹਨਾਂ ਦੀ ਮਦਦ ਕਰੀਏ। ਤੇ ਅਸੀਂ ਜਲਦੀ ਤੋਂ ਜਲਦੀ ਤੁਹਾਡੇ ਕੋਲ ਆ ਰਹੇ ਹਾਂ, ਆ ਕੇ ਅਸੀਂ ਸੇਵਾ ਕਰਾਂਗੇ। ਖਾਲਸਾ ਏਡ ਵਾਲੇ ਦੀ ਵੀ ਟੀਮ ਜਿਹੜੀ ਹੈ ਕਿ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਰਵੀ ਸਿੰਘ ਦੇ ਨਾਲ ਵੀ ਯਾਰੀ ਦੋਸਤੀ ਆ, ਔਰ ਪਾਕਿਸਤਾਨ ਦੇ ਵਿੱਚ ਲਵਲੀ ਸਿੰਘ ਜਿਨ੍ਹਾਂ ਨੇ ਕੰਮ ਚੁੱਕਿਆ ਨਾਸਰ ਨੇ, ਉਹਨਾਂ ਨੂੰ ਵੀ ਚੰਗੀ ਤਰ੍ਹਾਂ ਜਾਣਦਾ। ਤੇ ਮੇਰੇ ਫਰੈਂਡ ਮੀਆਂ ਅਸ਼ਰਫ ਤੇ ਰਜਾ ਸਾਹਿਬ, ਇਹ ਵੀ ਤਿਆਰ ਹੋਣਗੇ ਸਾਡੇ ਨਾਲ ਜਾਣ ਵਾਸਤੇ। ਅਹਿਮਦ ਰਜਾ ਜੋ ਕਿ YouTube ਚੈਨਲ ਚਲਾ ਰਿਹਾ, ਉਹਨਾਂ ਦੇ ਨਾਲ ਗੱਲ ਹੁੰਦੀ ਰਹਿੰਦੀ ਆ, ਉਹ ਵੀ ਜਾਣਗੇ, ਹੋਰ ਵੀ ਜਾਣਗੇ ਸਾਡੇ ਨਾਲ। ਅਸੀਂ ਆ ਰਹੇ ਹਾਂ ਜਲਦੀ ਤੋਂ ਜਲਦੀ ਤੁਹਾਡੇ ਕੋਲ। ਤਕੜੇ ਹੋਵੋ, ਆਪਾਂ ਰਲ ਮਿਲ ਕੇ ਜਿੰਨਾ ਕੁ ਕਰ ਸਕਦੇ ਹਾਂ ਕਿਸੇ ਦਾ ਉਹ ਕਰੋ। ਕੋਈ ਜ਼ਰੂਰੀ ਥੋੜੀ ਹੁੰਦੀ ਆ ਕਿ ਤੁਸੀਂ ਮੌਕਾ ਹੀ ਹੁੰਦਾ, ਮੌਕੇ ਦੇ ਉੱਤੇ ਆਪਾਂ ਸਹਾਇਤਾ ਕਰੀਏ। ਮੈਂ ਸਾਰਿਆਂ ਨੂੰ ਇੱਥੇ ਕੈਨੇਡਾ ਦੇ ਵਿੱਚ ਇਹ ਕਹਿੰਦਾ ਹੁੰਦਾ $1 ਵੀ ਆਪਾਂ ਕੱਢੀਏ ਰੋਜ਼ ਦਾ, ਤੇ ਚਲੋ ਉੱਥੇ ਦਾ ਕਿਸੇ ਦਾ ਗੁਜ਼ਾਰਾ ਹੋ ਜਾਂਦਾ। ਇੱਥੇ ਤਾਂ ਚੱਲਦਾ ਹੀ ਆ, ਇੱਥੇ ਵੀ ਕੰਮ ਬੜੇ ਮਿਹਨਤ ਦੇ ਨਾਲ ਕਰਨੇ ਪੈਂਦੇ ਆ। ਬਹੁਤ ਸਾਰੇ ਮੇਰੇ ਦੋਸਤ ਪਾਕਿਸਤਾਨ ਤੋਂ ਸਰ ਜੀ ਸਾਨੂੰ ਪੈਸੇ ਭੇਜ ਦਿਓ, ਜੇ ਕਰੋ ਉਹ ਕਰੋ, ਪਰ ਇੱਥੇ ਵੀ ਲੋਕ ਜਿਹੜੇ ਮਿਹਨਤ ਕਰਦੇ ਨੇ, ਮਿਹਨਤਾਂ ਬਹੁਤ ਹਾਰਡ ਨੇ ਬਾਹਰ ਦੀਆਂ। ਕੋਈ ਇੰਨਾ ਸਕਾਲਾ ਨਹੀਂ ਡਾਲਰ ਬਣਨਾ ਜਿੰਨਾ ਕੁ ਸੋਚ ਲੈਂਦੇ ਆ ਆਪਾਂ, ਹਨਾ। ਤੇ ਇਸ ਵਕਤ ਉਹਨਾਂ ਦੀ ਮਦਦ ਕਰਨੀ ਆ ਜਿਹੜੇ ਕਿ ਇੱਕਦਮ ਬੇਘਰ ਹੋ ਗਏ ਸੜਕਾਂ ਦਾ ਰਲ ਮਿਲ ਕੇ। ਤੇ ਮੈਂ ਹੋਰ ਸੁਨੇਹੇ ਕੀ ਦੇਵਾਂ ਕਿ ਐਸ ਹੁਣ ਸਾਨੂੰ ਵੀਜ਼ਾ ਮਿਲ ਜਾਂਦਾ ਤੇ ਅਸੀਂ ਤੁਹਾਡੇ ਕੋਲ ਪਹੁੰਚਾਂਗੇ। ਇਸ ਵੀਡੀਓ ਨੂੰ ਅੱਗੇ ਤੁਸੀਂ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਤੱਕ ਸੁਨੇਹਾ ਭੇਜਦੇ, ਕਿਸੇ ਨੂੰ ਹੌਸਲਾ ਹੋ ਜਵੇ ਵੀ ਕੋਈ ਸਾਡੀ ਮਦਦ ਵਾਸਤੇ ਖੜਾ ਹੋਇਆ। ਤੇ ਮੈਂ ਬਹੁਤ ਮਸ਼ਕੂਰ ਹਾਂ ਉਸ ਵਾਹਿਗੁਰੂ ਦਾ, ਉਸ ਅੱਲਾਹ ਤਾਲਾ ਦਾ, ਜਿਨ੍ਹਾਂ ਨੇ ਕਿ ਸਾਨੂੰ ਇਹ ਹਿੰਮਤ ਬਖਸ਼ੀ ਆ। ਤੇ ਇੱਥੇ ਵੀ ਪ੍ਰਵਾਸੀ ਰੇਡੀਓ ਦੇ ਨਾਲ, ਟੈਲੀਵਿਜ਼ਨ ਦੇ ਨਾਲ ਟੋਰਾਂਟੋ ਦੇ ਵਿੱਚ ਮੈਂ ਗੱਲ ਕੀਤੀ ਸੀ। ਉਸ ਸਵੇਰੇ ਸਾਡੀ ਇੰਟਰਵਿਊ ਲੈਣਗੇ, ਇੰਟਰਵਿਊ ਦੇ ਨਾਲ ਫਿਰ ਉਹ ਵੀ ਸਾਡੇ ਨਾਲ ਜੁੜ ਕੇ ਫਿਰ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਡੋਨੇਸ਼ਨ ਭੇਜੀ ਆ, ਉਹਨਾਂ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਨਾਮ ਤੇ ਨਹੀਂ ਲੈ ਸਕਦਾ ਮੈਂ ਸਾਰਿਆਂ ਦੇ, ਜਿੰਨਾ ਹੋ ਸਕੇ ਆਪਾਂ ਰਲ ਮਿਲ ਕੇ ਕਰੀਏ। ਹੋਰ ਦੋਸਤ ਕੋਈ ਜਾਣਾ ਚਾਹੁੰਦਾ ਸਾਡੇ ਨਾਲ ਤਾਂ ਚਲੋ, ਇੱਕ ਰਿਕੁਐਸਟ ਆ ਪਾਕਿਸਤਾਨ ਗਵਰਨਮੈਂਟ ਦੇ ਅੱਗੇ, ਕਿਉਂਕਿ ਵੀਜ਼ੇ ਇਸ਼ੂ ਨਹੀਂ ਕਰ ਰਹੇ। ਜੇ ਸਾਨੂੰ ਵੀਜ਼ੇ ਨਹੀਂ ਮਿਲਣਗੇ ਤੇ ਅਸੀਂ ਕਿਵੇਂ ਆ ਕੇ ਕੰਮ ਕਰਾਂਗੇ ਉੱਥੇ। ਮਲਟੀਪਲ ਵੀਜ਼ਾ ਬਹੁਤ ਦੇਰ ਤੋਂ ਅਸੀਂ ਕਹਿ ਰਹੇ ਹਾਂ। ਜੇ ਕੋਈ ਗਵਰਨਮੈਂਟ ਦਾ ਮੁਲਾਜ਼ਮ ਸੁਣਦਾ ਹੋਵੇ ਤੇ ਮੈਂ ETP ਸ਼ਰਾਈਨ ਵਾਲਿਆਂ ਨੂੰ ਵੀ ਲਿਖਿਆ ਸੀਗਾ WhatsApp ਤੇ, ਉਹਨਾਂ ਦਾ ਮੈਨੂੰ ਸੁਨੇਹਾ ਆ ਗਿਆ ਕਿ ਸਾਡਾ ਇਹ ਕੋਈ ਮਤਲਬ ਨਹੀਂ ਤੁਹਾਡੇ ਵੀਜ਼ਿਆਂ ਦੇ ਨਾਲ। ਇੱਥੇ ਵੀ ਮੈਂ ਪਤਾ ਕੀਤਾ, ਐਮਬੈਸੀ ਵਾਲਿਆਂ ਨੂੰ ਫੋਨ ਕੀਤਾ, ਉਹ ਕਹਿੰਦੇ ਨਹੀਂ ਜੀ ਆਨਲਾਈਨ ਆ, ਤੁਸੀਂ ਆਨਲਾਈਨ ਭਰੋ। ਆਨਲਾਈਨ ਭਰੇ ਨੂੰ ਥਰਸਡੇ ਤੋਂ ਭਰਿਆ ਹੋਇਆ, ਹਜੇ ਤੱਕ ਸਾਨੂੰ ਕੋਈ ਜਵਾਬ ਨਹੀਂ ਆਇਆ, ਕਿਉਂਕਿ ਉਹ ਮੇਰਾ ਖਿਆਲ ਆ ਕਿ ਉਹ ਚਾਹੁੰਦੇ ਵੀ ਨਹੀਂ ਹੈਗੇ। ਤੇ ਚਲੋ ਆਪਾਂ ਜ਼ਿਆਦਾ ਨਹੀਂ ਬੋਲ ਸਕਦੇ ਕਿਸੇ ਦੇ ਉੱਤੇ, ਗੌਰਮੈਂਟਾਂ ਦਾ ਕੰਮ ਹੁੰਦਾ, ਹਰ ਇੱਕ ਕੰਟਰੀ ਦਾ ਆਪਣਾ ਆਪਣਾ ਹੋਇਆ। ਕਾਫੀ ਦੇਰ ਤੋਂ ਪਾਕਿਸਤਾਨ ਦੇ ਵਿੱਚ ਸਾਡੀ ਸੇਵਾ ਚੱਲ ਰਹੀ ਆ, 30 ਸਾਲ ਤੋਂ। ਤੇ ਜਿੱਥੇ ਅਸੀਂ ਕੈਂਪ ਲਾਉਂਦੇ ਆ, ਸਾਨੂੰ ਹਸਪੀਟਲ ਮੁਹੰਮਦ ਨਜ਼ੀਰ ਨੇ 6 ਏਕੜ ਦੇ ਵਿੱਚ ਬਣਾ ਕੇ ਦਿੱਤਾ। ਉਹ ਬਿਲਡਿੰਗ ਵੀ ਸਾਡੀ ਢਹਿ ਗਈ ਹੈਗੀ ਆ ਉੱਥੇ, ਉਹ ਬਿਲਡਿੰਗ ਦੀਆਂ ਛੱਤਾਂ ਢਹਿ ਗਈਆਂ, ਉਹ ਤੇ 35-40 ਲੱਖ ਰੁਪਈਆ ਲਾ ਕੇ ਮੁੜ ਕੇ ਫਿਰ ਉਹ ਬਿਲਡਿੰਗ ਤਿਆਰ ਹੋਣੀ ਹੈਗੀ ਆ। ਤੇ ਇਸ ਤਰ੍ਹਾਂ ਦੀ ਆਫਤ ਜਿਹੜੀ ਆਈ ਆ ਪਾਕਿਸਤਾਨ ਦੇ ਵਿੱਚ, ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤੇ ਖੜੇ ਰਵਾਂਗੇ ਇਨਸਾਨੀਅਤ ਦੇ ਨਾਤੇ ਦੇ ਉੱਤੇ। ਕੋਈ ਗੱਲ ਨਹੀਂ, ਇਹ ਤਾਂ ਮਤਲਬ ਚੱਲਦੇ ਹੀ ਰਹਿੰਦੇ ਨੇ ਇਦਾਂ ਦੇ ਕੰਮ। ਤੇ ਬਹੁਤ ਸਾਰੇ ਮੇਰੇ ਦੋਸਤ ਇਹ ਕਮੈਂਟ ਲਿਖਦੇ ਨੇ, ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰ ਰਿਹਾ ਕਿ ਥੈਂਕ ਯੂ ਵੈਰੀ ਮੱਚ। ਮੌਕੇ ਦੇ ਉੱਤੇ ਹਾਂ ਦਾ ਨਾਰਾ ਹੀ ਮਾਰਨਾ ਜਿਹੜਾ ਉਹ ਬਹੁਤ ਇੱਕ ਮਾਇਨੇ ਰਖਾਉਂਦਾ। ਅੱਜ ਉਹਨਾਂ ਨੂੰ ਜ਼ਰੂਰਤ ਆ, ਕੋਈ ਵੀ ਹੋਵੇ, ਜਾਂ ਮੁਸਲਮਾਨ ਹੋਵੇ, ਸਿੱਖ ਹੋਵੇ, ਹਿੰਦੂ ਹੋਵੇ, ਈਸਾਈ ਹੋਵੇ, ਗੁਰੂ ਨਾਨਕ ਦਾ ਮਿਸ਼ਨ ਆ ਕਿ ਮੌਕੇ ਦੇ ਉੱਤੇ ਖੜ ਜਾਓ। ਮੌਕੇ ਦੇ ਉੱਤੇ ਖੜ ਕੇ ਹਰ ਇੱਕ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਕੰਮ ਕਰੀਏ ਤਾਂ ਕਿ ਉਹਨਾਂ ਨੂੰ ਰਾਹਤ ਮਿਲ ਸਕੇ। 4 ਦਿਨ ਦਾ ਖਾਣਾ ਹੀ ਆਪਾਂ ਉਹਨਾਂ ਨੂੰ ਦੇ ਸਕੀਏ ਤਾਂ ਬਹੁਤ ਅੱਛਾ ਹੋਵੇਗਾ। ਥੈਂਕ ਯੂ ਵੈਰੀ ਮੱਚ। ਮੈਂ ਵੱਡੀ ਵੀਡੀਓ ਨਹੀਂ ਕਰਨਾ ਚਾਹੁੰਦਾ ਤੇ ਤੁਸੀਂ ਇਹਨੂੰ ਸ਼ੇਅਰ ਕਰਕੇ ਆਪਣੇ ਦੋਸਤਾਂ ਤੱਕ ਪਹੁੰਚਾ ਦਿਓ ਕਿ ਅਸੀਂ ਜਲਦੀ ਤੋਂ ਜਲਦੀ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਵੱਲੋਂ ਕੈਨੇਡਾ ਦੇ ਵਿੱਚੋਂ ਆ ਰਹੇ ਹਾਂ। ਆ ਕੇ ਅਸੀਂ ਖੁਦ ਕੰਮ ਕਰਾਂਗੇ, ਜੋ ਵੀ ਸਾਤੋਂ ਹੋਇਆ ਅਸੀਂ ਜ਼ਰੂਰ ਕਰਾਂਗੇ। ਇੰਡੀਵਿਜੂਅਲ ਨੇ, ਪਲੀਜ਼ ਇੰਡੀਵਿਜੂਅਲ ਵਾਲੇ ਬਹੁਤ ਟੈਲੀਫੋਨ ਕਰਦੇ ਆ, ਸਾਨੂੰ ਤੁਸੀਂ ਪੈਸੇ ਦਿਓ, ਸਾਨੂੰ ਪੈਸੇ ਦੇ ਦਿਓ, ਅਸੀਂ ਆ ਕਰੀਏ। ਨਹੀਂ, ਸਾਡਾ ਇਹ ਸਿਸਟਮ ਨਹੀਂ ਹੈਗਾ।
ਅਸੀਂ ਖੁਦ ਜਾ ਕੇ ਆਪ ਕਰਾਂਗੇ, ਕਿਉਂਕਿ ਜਿਨ੍ਹਾਂ ਲੋਕਾਂ ਨੇ ਪੈਸੇ ਦਿੱਤੇ ਆ ਉਹ ਫਿਰ ਦੇਖਦੇ ਨੇ ਵੀ ਸਾਡਾ ਪੈਸਾ ਲੱਗਾ ਕਿੱਥੇ ਆ। ਹਾਂਜੀ, ਬਹੁਤ ਸਾਰੀਆਂ NGO ਨੇ ਜਿਹੜੀਆਂ ਕਿ ਪੈਸੇ ਲੈ ਕੇ ਉਹ ਗਾਹਾਂ ਤੋਂ ਕੰਮ ਕਰਵਾ ਕੇ ਉਹਨਾਂ ਨੂੰ ਨਹੀਂ ਦਿੰਦੀਆਂ। ਬਹੁਤ ਸਾਰੇ ਇੱਥੇ ਵੀ ਨੇ ਜਿਹੜੇ ਕਿ ਗੌਰਮੈਂਟ ਦੇ ਜਰੀਏ ਭੇਜਦੇ ਨੇ, ਗੌਰਮੈਂਟਾਂ ਦੇ ਆਪਣੇ ਖਾਤੇ ਹੁੰਦੇ ਆ, ਉਹ ਖਾਤਾ ਜਿਹੜਾ ਆ ਉਹ ਕਦੋਂ ਉਹਨਾਂ ਗਰੀਬਾਂ ਤੱਕ ਜਾਣਾ ਜਾਂ ਨਹੀਂ ਜਾਣਾ ਇਹ ਕੋਈ ਪਤਾ ਨਹੀਂ ਹੁੰਦਾ। ਗਰੀਬ ਆਦਮੀ ਮਰ ਰਿਹਾ। ਅੱਜ ਉੱਠ ਕੇ ਜਿੰਨੇ ਲਾਹੌਰ ਦੇ ਸਾਡੇ ਦੋਸਤ ਨੇ, ਮੈਂ ਉਹਨਾਂ ਦੇ ਉੱਤੇ ਜ਼ੋਰ ਪਾ ਕੇ ਵੀ ਕਵਾਂਗਾ ਆਪਣੇ ਘਰ ਤੋਂ ਛੱਡ ਕੇ ਚਲੋ, ਜਾ ਕੇ ਆਪਾਂ ਕੰਮ ਕਰੀਏ, ਉੱਥੇ ਜਾ ਕੇ ਉਹਨਾਂ ਦੀ ਆਪਣੇ ਹੱਥੀ ਸੇਵਾ ਕਰੀਏ ਜਿੰਨੀ ਕੁ ਕਰ ਸਕਦੇ ਆ। ਉਹਨਾਂ ਨੂੰ ਕੱਪੜਿਆਂ ਦੀ ਜ਼ਰੂਰਤ ਆ, ਕੰਬਲਿਆਂ ਦੀ ਜ਼ਰੂਰਤ ਆ, ਜੁੱਤੀਆਂ ਦੀ ਜ਼ਰੂਰਤ ਆ, ਖਾਣੇ ਦੀ ਜ਼ਰੂਰਤ ਆ। ਘਰ ਤੇ ਬਣਨੇ ਬਹੁਤ ਦੂਰ ਦੀ ਗੱਲ ਹੈਗੀ ਆ ਕਿ ਬੜਾ ਪੈਸਾ, ਅਰਬਾਂ ਖਰਬਾਂ ਪੈਸਾ ਚਾਹੀਦਾ ਉਹਨਾਂ ਨੂੰ ਬਸੇਵਾ ਕਰਨ ਵਾਸਤੇ। ਉੱਪਰੋਂ ਲੈ ਕੇ ਥੱਲੇ ਤੱਕ ਪੂਰਾ ਪਾਕਿਸਤਾਨ ਜਿਹੜਾ ਸਿੰਧ ਦੇ ਵਿੱਚ ਬਹੁਤ ਨੁਕਸਾਨ ਹੋਇਆ ਤੇ ਸਵਾਦ ਸਾਈਡ ਤੇ ਕਾਫੀ ਨੁਕਸਾਨ ਹੋਇਆ ਹੈਗਾ। ਪੰਜਾਬ ਬਚਿਆ ਹੋਇਆ। ਇਹ ਗੁਰੂਆਂ ਦੀ ਧਰਤੀ ਆ, ਮੇਰੇ ਗੁਰੂ ਨਾਨਕ ਦੀ ਧਰਤੀ ਆ, ਜਿੱਥੇ ਕਿ ਆਪਾਂ ਇਹਨੂੰ ਮੁਰਦਾਬਾਦ ਨਹੀਂ ਕਹਿ ਸਕਦੇ। ਜੇ ਮੁਰਦਾਬਾਦ ਅਸੀਂ ਪਾਕਿਸਤਾਨ ਨੂੰ ਕਹਿੰਦੇ ਆ ਤੇ ਅਸੀਂ ਆਪਣੇ ਗੁਰੂ ਨੂੰ ਕਹਿੰਦੇ ਆ। ਗੁਰੂ ਦਾ ਮਿਸ਼ਨ ਲੈ ਕੇ ਉੱਠ ਕੇ ਆਪਾਂ ਚੱਲੇ ਆ। ਸੋ ਅਰਦਾਸ ਕਰਿਓ ਸਾਡੇ ਸਿਹਤ ਜਿਹੜੀ ਆ ਕਿ ਪੂਰੀ ਅਲਾਉਡ ਨਹੀਂ ਕਰ ਰਹੀ ਹਸਬੈਂਡ ਵਾਈਫ ਦੀ, ਫਿਰ ਵੀ ਅਸੀਂ ਆਪਣਾ ਹੌਸਲਾ ਰੱਖ ਕੇ ਜ਼ਰੂਰ ਤੁਹਾਡੇ ਕੋਲ ਪਹੁੰਚਾਂਗੇ। ਪਹੁੰਚ ਕੇ ਜਿੰਨੀ ਹੋ ਸਕੀ ਸੇਵਾ ਜ਼ਰੂਰ ਕਰਾਂਗੇ। ਥੈਂਕ ਯੂ ਵੈਰੀ ਮਚ। ਸਤਿ ਸ੍ਰੀ ਅਕਾਲ, ਆਦਾਬ।